ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਡੇਰਾ ਸਿਰਸਾ ਮੁਖੀ ਦੀ। ਕਹਿੰਦੇ ਚੋਣਾਂ ਤੇ ਫਰਲੋ ਨਾਲੋਂ ਨਾਲ ਹੀ ਚੱਲਦੀ ਹੈ ਤੇ ਸਿਆਸੀ ਮਿਹਰਬਾਨੀਆਂ ਦੇ ਬਿਨਾਂ ਇਹ ਕਿੱਥੇ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਵਰਕ ਕਰਦੀਆਂ ਨੇ, ਕੰਮ ਕਰਦੀਆਂ ਨੇ। 21 ਦਿਨਾਂ ਦੀ ਫਰਲੋ ਮਿਲੀ ਹੈ ਜੀ ਡੇਰਾ ਸਿਰਸਾ ਮੁਖੀ ਨੂੰ। ਜੀ ਜੀ। ਹਰਿਆਣੇ 'ਚ ਚੋਣਾਂ ਨੇ ਤੇ ਚੋਣਾਂ ਤੋਂ ਪਹਿਲਾਂ ਬਾਬਾ ਬਾਹਰ। ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਪੰਜਾਬ 'ਚ ਹੋਣ, ਹਿਮਾਚਲ 'ਚ ਹੋਣ, ਰਾਜਸਥਾਨ 'ਚ ਹੋਣ, ਹਰਿਆਣੇ 'ਚ ਹੋਣ, ਪੰਚਾਇਤੀ ਚੋਣਾਂ ਹੋਣ, ਨਗਰ ਨਿਗਮ ਹੋਣ, ਵਿਧਾਨ ਸਭਾ ਹੋਣ, ਡੇਰਾ ਸਿਰਸਾ ਮੁਖੀ ਬਾਹਰ। ਮਤਲਬ ਮਿਹਰਬਾਨੀ ਇੰਨੀ ਹੈ ਉਹਦੇ ਤੇ, ਕਿਆ ਮਤਲਬ 10ਵੀਂ ਪੈਰੋਲ ਹੈ ਉਸਨੂੰ। ਜੀ ਜੀ। ਤੇ ਤੁਸੀਂ ਅੰਦਾਜ਼ਾ ਲਾ ਲਓ, ਔਰ ਉਹ ਵੀ 40 ਦਿਨਾਂ ਦੀ, ਕਦੇ 50 ਦਿਨਾਂ ਦੀ, ਕਦੇ 21 ਦਿਨਾਂ ਦੀ, ਕਦੇ 30 ਦਿਨਾਂ ਦੀ। ਤੇ ਜਿਹੜੇ ਕੰਮ ਲਈ ਬਾਹਰ ਲਿਆਂਦਾ, ਤੁਸੀਂ ਕਿਹਾ ਕਿ ਡੇਰਾ ਸਿਰਸਾ ਮੁਖੀ ਲਈ ਚੋਣਾਂ ਤੇ ਫਰਲੋ ਨਾਲੋਂ ਨਾਲ ਚੱਲਦੀ ਆ। ਇਹਦਾ ਮਤਲਬ ਜਿਹੜੇ ਚੋਣ ਪ੍ਰਚਾਰ ਲਈ ਲਿਆਂਦਾ ਸੀ ਉਹਨੇ ਆਉਂਦੇ ਹੀ ਕੰਮ ਕਰਤਾ। ਜੀ ਜੀ। ਕੱਲ ਲੰਘੀ ਸਵੇਰ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਦੀ ਸਵੇਰੇ ਪਨੇਰੀ ਜੇਲ੍ਹ ਚੋਂ ਬਾਬਾ ਬਾਹਰ ਆਇਆ ਤੇ ਬਾਹਰ ਨਿਕਲ ਕੇ ਸਿੱਧਾ ਉੱਤਰ ਪ੍ਰਦੇਸ਼ ਤੇ ਯੂਪੀ ਦੇ ਬਾਗਪਤ ਦੇ ਬਰਨਾਵਾ ਆਪਣੇ ਆਸ਼ਰਮ 'ਚ ਪਹੁੰਚਿਆ ਤੇ ਪਹੁੰਚਦੇ ਹੀ 23 ਸਕਿੰਟ ਦੀ ਇੱਕ ਵੀਡੀਓ ਜਾਰੀ ਕੀਤੀ। ਠੀਕ ਹੈ ਜੀ। ਤੇ ਉਸ ਵੀਡੀਓ ਦੇ ਵਿੱਚ ਅਚੇਚੇ ਤੌਰ ਤੇ ਕਿਹਾ, ਗੌਰ ਕਰਿਓ ਸੀ, ਪਿਆਰੀ ਸਾਧ ਸੰਗਤ ਜੀ, ਮੈਂ ਤੁਹਾਡੇ ਦਰਸ਼ਨਾਂ ਲਈ ਫਿਰ ਤੋਂ ਹਾਜ਼ਰ ਹਾਂ। ਠੀਕ ਹੈ। ਤੁਸੀਂ ਆਪੋ ਆਪਣੇ ਘਰਾਂ 'ਚ ਹੀ ਰਹਿਣਾ, ਕਿਸੇ ਨੇ ਇੱਥੇ ਨਹੀਂ ਆਉਣਾ। ਠੀਕ ਹੈ। ਜਿਵੇਂ ਹੀ ਸੇਵਾਦਾਰ ਜ਼ਿੰਮੇਵਾਰ ਤੁਹਾਨੂੰ ਦੱਸਣ, ਤੁਸੀਂ ਉਸੇ ਹਿਸਾਬ ਨਾਲ ਸੇਵਾ ਕਰਨਾ ਜੀ। ਠੀਕ ਹੈ ਜੀ। ਸਭ ਨੂੰ ਮੇਰੇ ਵੱਲੋਂ ਅਸ਼ੀਰਵਾਦ। ਠੀਕ ਹੈ। ਹੁਣ ਇਹ 23 ਸਕਿੰਟ ਦੀ ਵੀਡੀਓ ਦੇ ਵਿੱਚ ਬਾਬਾ ਕਹਿੰਦਾ ਕਿ ਜਿਵੇਂ ਹੀ ਸੇਵਾਦਾਰ ਜ਼ਿੰਮੇਵਾਰ ਤੁਹਾਨੂੰ ਦੱਸਣ, ਤੁਸੀਂ ਉਸੇ ਹਿਸਾਬ ਨਾਲ ਸੇਵਾ ਕਰਨਾ ਜੀ। ਜਿਹੜੀ ਸੇਵਾ ਲਈ ਬਾਬੇ ਨੂੰ ਬਾਹਰ ਲਿਆਂਦਾ, ਬਾਬੇ ਨੇ ਉਹ ਸੇਵਾ ਦਾ ਪ੍ਰਮਾਣ ਆਪਣੇ ਸ਼ਰਧਾਲੂਆਂ ਨੂੰ ਦੇਤਾ ਕਿ ਤੁਹਾਨੂੰ ਸਾਡੇ ਸਥਾਨਕ ਵਿੰਗ ਵਾਲੇ ਬੰਦੇ ਦੱਸਣਗੇ, ਉੱਥੇ ਜਾ ਕੇ ਮੋਹਰ ਲਾਇਆ ਆਇਓ। ਹੁਣ ਇੱਕ ਹੋਰ ਪਹਿਲੂ ਦੇਖੋ ਜੀ। ਜਦੋਂ ਲੋਕ ਸਭਾ ਚੋਣਾਂ ਸੀ, ਬਾਬਾ 14 ਦਿਨਾਂ ਦੀ ਪੈਰੋਲ ਮੰਗ ਰਿਹਾ ਸੀ। ਹਾਂਜੀ ਹਾਂਜੀ। ਉਹਨਾਂ ਦਿਨਾਂ 'ਚ ਅਦਾਲਤ ਨੇ ਸਖਤੀ ਦਿਖਾਈ ਵੀ ਕੋਈ ਪੈਮਾਨਾ, ਕੋਈ ਸਿਸਟਮ ਤਾਂ ਬਣਾ ਲਓ, ਹੈ ਨਾ। ਕੀ ਬਾਕੀਆਂ ਨੂੰ ਵੀ ਏਦਾਂ ਹੀ ਪੈਰੋਲ ਦਿੰਦੇ ਹੋ? ਕਿ ਇਹੋ ਜਿਹੇ ਕੈਦੀਆਂ ਨੂੰ ਹੋਰਾਂ ਨੂੰ ਵੀ ਇੰਨੀ ਪੈਰੋਲ ਮਿਲਦੀ ਹੈ? ਉਹ ਸਾਰੇ ਹਵਾਲੇ ਨਾਲ ਇਹਨਾਂ ਤੇ ਥੋੜਾ ਜਿਹਾ ਦਬਦਬਾ ਬਣਿਆ ਤੇ ਪੈਰੋਲ ਨਹੀਂ ਦਿੱਤੀ। ਹਾਂਜੀ। ਪਰ 2 ਦਿਨ ਪਹਿਲਾਂ ਜੀ, 2 ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਰ ਕਿਹਾ ਕਿ ਤੁਸੀਂ ਗੁਰਮੀਤ ਸਿੰਘ ਰਾਮ ਰਹੀਮ ਨੂੰ ਸੋਚ ਸਮਝ ਕੇ ਪੈਰੋਲ ਦਿਓ। ਜੀ ਬਿਲਕੁਲ। ਤੇ ਇਹਨਾਂ ਨੇ ਹੁਣ 21 ਦਿਨਾਂ ਦੀ ਪੈਰੋਲ ਦਿੱਤੀ। ਬਿਲਕੁਲ ਪ੍ਰਵੀਨ ਜੀ, ਇਹਨਾਂ ਨੇ ਮੈਨੂੰ ਲੱਗਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਜ਼ਿਆਦਾ ਹੀ ਗੌਰ ਨਾਲ ਮੰਨਿਆ, ਕਿਉਂਕਿ ਉਹਨਾਂ ਨੇ ਕਿਹਾ ਕਿ ਸੋਚ ਸਮਝ ਕੇ ਪੈਰੋਲ ਦਿਓ। ਕਹਿੰਦੇ ਪੂਰੀ ਸੋਚ ਸਮਝ ਕੇ ਦਿੱਤੀ ਹੈ, ਕਿਉਂਕਿ ਵੋਟਾਂ ਨੂੰ ਧਿਆਨ 'ਚ ਰੱਖ ਕੇ ਦਿੱਤੀ। ਅਗਲੇ ਨੇ ਤਾਂ ਸੋਚ ਸਮਝ ਕੇ ਫੈਸਲਾ ਲਿਆ ਨਾ, ਤੇ ਉਹਨਾਂ ਨੇ ਫੈਸਲਾ ਲਿਆ। ਹੁਣ ਇਹ 10ਵੀਂ ਵਾਰ ਪੈਰੋਲ ਹੈ। ਤੇ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 10 ਅਗਸਤ ਨੂੰ ਹਾਈ ਕੋਰਟ ਪਹੁੰਚੀ ਸੀ ਇਸੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਦਾ ਵਿਰੋਧ ਕਰਨ ਲਈ, ਤੇ ਉਹਨਾਂ ਦੀ ਪਟੀਸ਼ਨ ਇਹ ਕਹਿ ਕੇ ਖਾਰਜ ਕੀਤੀ ਗਈ ਕਿ ਵੀ ਇਹ ਤਾਂ ਸਰਕਾਰ ਦਾ ਮਾਮਲਾ, ਸਰਕਾਰ ਨੇ ਦੇਖਣਾ। ਇਹ ਅਧਿਕਾਰ ਖੇਤਰ ਸੂਬੇ ਦੀ ਸਰਕਾਰ ਦਾ ਹੁੰਦਾ, ਤੇ ਸੂਬੇ ਦੀ ਸਰਕਾਰ ਮਿਹਰਬਾਨ ਹੈ ਕਿਉਂਕਿ ਅਗਲਾ ਉਹਨਾਂ ਲਈ ਵੋਟਾਂ ਲਿਆਉਂਦਾ ਰਿਹਾ। 2014 ਦੇ ਵਿੱਚ ਭਾਜਪਾ ਦਾ ਸਮਰਥਨ ਕੀਤਾ ਤੇ ਭਾਜਪਾ ਦੀ ਸਰਕਾਰ ਬਣੀ ਜੀ, ਹੈ ਨਾ। 19 'ਚ ਜੇਕਰ ਅੰਦਰ ਵੀ ਸੀ ਤਾਂ ਵੀ ਮੰਤਰੀ ਸੰਤਰੀ, ਸਾਬਕਾ ਐਮਐਲਏ, ਮੌਜੂਦਾ ਐਮਐਲਏ, ਟਿਕਟ ਲੈਣ ਵਾਲੇ, ਹੈ ਨਾ, ਡੇਰੇ ਤੱਕ ਪਹੁੰਚ ਕਰਦੇ ਰਹੇ ਤੇ ਡੇਰੇ ਰਾਹੀਂ ਸੁਨੇਹਾ ਅੰਦਰ ਜਾਂਦਾ ਰਿਹਾ, ਉਹਦਾ ਫਾਇਦਾ ਵੀ ਮਿਲਿਆ ਉਹਨਾਂ ਨੂੰ। ਠੀਕ ਹੈ। ਤੇ ਹੁਣ ਠੀਕ ਹੈ, ਲੋਕ ਸਭਾ ਚੋਣਾਂ ਦੇ ਦੌਰਾਨ ਨਹੀਂ ਮਿਲੀ, ਹੈ ਨਾ, ਪਰ ਜਿੰਨਾ ਕੁ ਅਗਲਾ ਕੰਮ ਕਰ ਸਕਦੀ ਉਹਨਾਂ ਕੀਤਾ ਤੇ ਉਹਨਾਂ ਕੁ ਹੋਇਆ ਵੀ। ਹੁਣ ਕਹਿੰਦੇ ਜੀ ਵਿਧਾਨ ਸਭਾ ਚੋਣਾਂ 'ਚ ਜ਼ਿਆਦਾ ਲੋੜ ਹੈ, ਫਿਰ ਪੈਰੋਲ ਤੇ ਬਾਹਰ ਲਿਆਂਦਾ। ਹੁਣ ਜਿਹੜੀਆਂ ਪੈਰੋਲ ਤੇ ਚੋਣਾਂ ਨਾਲੋਂ ਨਾਲ ਚੱਲਦੀਆਂ, ਉਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾਓ ਕਿ 10 ਵਾਰ ਪੈਰੋਲ ਮਿਲੀ ਹੈ। ਅੱਛਾ, ਠੀਕ ਹੈ ਜੀ। ਪਹਿਲੀ ਪੈਰੋਲ 24 ਅਕਤੂਬਰ 2020 ਨੂੰ ਮਿਲੀ 1 ਦਿਨ ਦੀ, ਫਿਰ 21 ਮਈ 2021 ਨੂੰ ਪੈਰੋਲ ਮਿਲੀ 1 ਦਿਨ ਦੀ, ਫਿਰ 2022 ਚੜ੍ਹਦੇ ਮਿਹਰਬਾਨੀਆਂ ਦਾ ਰਾਹ ਖੁੱਲ ਗਿਆ। 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ, ਜੂਨ 2022 ਚ ਪੂਰੀ 1 ਮਹੀਨੇ ਦੀ ਪੈਰੋਲ, ਅਕਤੂਬਰ 2022 ਚ 40 ਦਿਨਾਂ ਦੀ ਪੈਰੋਲ, 2022 ਚ 3 ਵਾਰ ਪੈਰੋਲ, ਤੇ 2023 ਚੜ੍ਹਦੇ ਹੀ ਫਿਰ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ, 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ, ਨਵੰਬਰ 2023 ਚ 29 ਦਿਨਾਂ ਦੀ ਪੈਰੋਲ, 23 ਚ ਫਿਰ 3 ਵਾਰ ਪੈਰੋਲ, ਨਵੰਬਰ ਤੋਂ ਬਾਅਦ ਜਨਵਰੀ 2024 ਚੜ੍ਹਦੇ ਹੀ ਫਿਰ ਪੈਰੋਲ, 19 ਜਨਵਰੀ 2024 ਨੂੰ 60 ਦਿਨਾਂ ਦੀ ਪੈਰੋਲ। ਅੱਛਾ। ਤੇ ਹੁਣ 12 ਅਗਸਤ ਨੂੰ 21 ਦਿਨਾਂ ਦੀ ਪੈਰੋਲ। 10 ਵਾਰ ਪੈਰੋਲ ਮਿਲੀ ਆ, ਤੇ ਇਹਨਾਂ 10 ਵਾਰ ਚੋਂ 6 ਵਾਰ ਚੋਣਾਂ ਸੀ। ਸਿੱਧੀਆਂ ਚੋਣਾਂ ਨਾਲ ਜੁੜਦਾ ਸੰਬੰਧ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਡੇਰਾ ਸਿਰਸਾ ਮੁਖੀ ਨੂੰ ਫਰਵਰੀ 2022 ਚ 21 ਦਿਨਾਂ ਦੀ ਪੈਰੋਲ।
ਹਰਿਆਣਾ ਨਗਰ ਨਿਗਮ ਦੀਆਂ ਚੋਣਾਂ ਜੂਨ 2022 ਚ ਬਾਬੇ ਨੂੰ 30 ਦਿਨਾਂ ਦੀ ਪੈਰੋਲ। ਆਦਮਪੁਰ ਉਪ ਚੋਣ ਤੇ ਅਕਤੂਬਰ 2022 ਚ ਬਾਬੇ ਨੂੰ 40 ਦਿਨਾਂ ਦੀ ਪੈਰੋਲ। ਹਰਿਆਣਾ ਦੀਆਂ ਪੰਚਾਇਤੀ ਚੋਣਾਂ ਜੁਲਾਈ 2023 ਚ ਬਾਬੇ ਨੂੰ 30 ਦਿਨਾਂ ਦੀ ਪੈਰੋਲ, ਹੈ ਨਾ। ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ 2023 ਚ ਬਾਬੇ ਨੂੰ 29 ਦਿਨਾਂ ਦੀ ਪੈਰੋਲ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਸਤ ਦੇ ਵਿੱਚ ਬਾਬੇ ਨੂੰ ਹੁਣ 21 ਦਿਨਾਂ ਦੀ ਪੈਰੋਲ। ਸੋ ਕਦੇ ਵੀ ਐਲਾਨ ਹੋ ਸਕਦਾ ਹਰਿਆਣਾ ਦੀ ਚੋਣਾਂ ਦਾ, ਤੇ ਬਾਬੇ ਨੇ ਆਉਂਦੇ ਹੀ ਕਹਿਤਾ ਕਿ ਬਈ ਜਿਹਨੂੰ ਜ਼ਿੰਮੇਵਾਰ ਤੇ ਸੇਵਾਦਾਰ ਜੋ ਕਹਿਣਗੇ ਉਹ ਸੇਵਾ ਨਿਭਾਉਣੀ ਹੈ। ਜੀ ਬਿਲਕੁਲ ਬਿਲਕੁਲ। ਪਰ ਇਹ ਸਮਾਜ ਨੇ ਵੀ ਸੋਚਣਾ। ਪਿਛਲੇ ਵਾਰੀ ਤਾਂ ਇਹ ਵੀ ਚਰਚਾ ਚੱਲ ਰਹੀ ਸੀਗੀ ਕਿ ਜਿਹੜਾ ਡੇਰੇ ਦਾ ਸਿਆਸੀ ਵਿੰਗ ਆ ਉਹ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਐਡਾ ਤਾਂ ਆਪਣੇ ਆਪ 'ਚ ਅਸਰਅੰਦਾਜ਼ ਸੀਗਾ ਵੀ ਉਹ ਲੋਕਾਂ ਨੇ ਉਹਦੀ ਪਰਵਾਹ ਹੀ ਨਹੀਂ ਕੀਤੀ। ਵੋਟਰਾਂ ਨੇ ਉਸ ਚੀਜ਼ ਦੀ ਪਰਵਾਹ ਹੀ ਨਹੀਂ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਹਨੇਰੀ ਚੱਲ ਰਹੀ ਸੀਗੀ। ਪਰ ਕਿੰਨਾ ਕੁ ਚਿਰ ਸ਼ਰਮਾ ਜੀ ਇੱਕ ਬੰਦਾ, ਇੱਕ ਵਿਅਕਤੀ ਵਿਸ਼ੇਸ਼ ਆ, ਉਹ ਆਪਣਾ ਇਕੱਠ ਦਿਖਾ ਕੇ ਤੇ ਉਹ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਜਾਂ ਸਿਆਸੀ ਜੋ ਉਹਦਾ ਰੁਤਬਾ ਜੋ ਸਿਆਸਤਦਾਨ ਮੰਨਦੇ ਉਹਦਾ ਲਾਹਾ ਲੈਂਦਾ ਰਹੂਗਾ? ਨਹੀਂ, ਇਹ ਪ੍ਰਕਿਰਿਆ ਤੁਸੀਂ ਇਸ ਕਦਰ ਨਾਲ ਸਮਝੋ ਕਿ ਅਦਾਲਤ ਨੇ ਕਿਸੇ ਵਿਅਕਤੀਆਂ ਨੂੰ ਕਿਸੇ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ, ਉਹਨਾਂ ਨੂੰ ਸਜ਼ਾ ਮਿਲ ਗਈ ਜੀ, ਤੇ ਅਦਾਲਤ ਦੀ ਨਜ਼ਰ 'ਚ ਜੇ ਉਹ ਸਜ਼ਾ 4 ਸਾਲ ਦੀ, 5 ਸਾਲ ਦੀ, 8 ਸਾਲ ਦੀ, 10 ਸਾਲ ਦੀ ਹੈ, ਜਿੰਨੀ ਵੀ ਉਹ ਤੋਂ ਬਾਅਦ ਉਹਦੀ ਰਿਹਾਈ ਦਾ ਹੱਕ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪਰ ਇਹ ਕਹਿ ਕੇ ਇਹੀ ਸਰਕਾਰਾਂ ਕਿ ਸਮਾਜ ਲਈ ਖਤਰਾ ਹੈ ਜੀ, ਉਸ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਬਾਹਰ ਨਹੀਂ ਆਉਣ ਦੇ ਰਹੇ, ਚਾਹੇ ਉਹ ਬੰਦੀ ਸਿੰਘਾਂ ਦਾ ਮਾਮਲਾ, ਚਾਹੇ ਹੋਰਨਾਂ ਸੂਬਿਆਂ ਦੇ ਵਿੱਚ ਬੰਦ ਹੋਰ ਕੈਦੀ ਨੇ। ਹਾਂਜੀ ਹਾਂਜੀ, ਕਈ ਸਿਆਸੀ ਕੈਦੀ ਵੀ ਹੈਗੇ ਜੀ, ਹੈ ਨਾ। ਮਤਲਬ ਇਹ ਸਾਰੀ ਪ੍ਰਕਿਰਿਆ ਇੱਕ ਪਾਸੇ ਜਿਹੜੇ ਬੰਦੇ ਦੇ ਉੱਤੇ ਬਲਾਤਕਾਰਾਂ ਦੇ ਵਿੱਚ ਉਸ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਸਜ਼ਾ ਦਿੱਤੀ ਹੋਵੇ, ਜਿਹਨੂੰ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦੇ ਕੇ ਸਜ਼ਾ ਦਿੱਤੀ ਹੋਵੇ, ਉਹ ਪੈਰੋਲ ਤੇ ਬਾਹਰ ਆਉਂਦਾ, ਉਹ ਸਮਾਜ ਲਈ ਖਤਰਾ ਨਹੀਂ ਜੀ। ਇਹ ਦੋਹਰੀ ਧਾਰਨਾ, ਉਹਨੂੰ ਬਾਰ-ਬਾਰ ਪੈਰੋਲ ਹੈ, ਉਹਨੂੰ ਬਾਰ-ਬਾਰ। ਸੋ ਇਸ ਲਈ ਇਹ ਸਮਝ ਆਉਂਦਾ ਕਿ ਇਹ ਰਾਜਨੀਤਿਕ ਲਾਹੇ ਲਈ ਸਾਰੀ ਪ੍ਰਕਿਰਿਆ ਹੈ। ਇਹ ਨਿੱਜੀ ਹਿੱਤ ਜੁੜੇ ਨੇ ਸਿਆਸਤ ਦੇ, ਇਹਨਾਂ ਨੂੰ ਕੋਈ ਸਮਾਜ ਤੋਂ ਮਤਲਬ ਨਹੀਂ, ਨਾ ਕੋਈ ਧਰਮ ਤੋਂ ਮਤਲਬ ਨਹੀਂ, ਹੈ ਨਾ, ਕੋਈ ਇਕਸਾਰਤਾ ਕਾਨੂੰਨ ਤੋਂ ਮਤਲਬ ਨਹੀਂ, ਸਿਰਫ ਇਹਨਾਂ ਨੂੰ ਕੁਰਸੀ ਤੋਂ ਮਤਲਬ ਹੈ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।